ਜੀ ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਜ਼ੁਲਫਿਕਾਰ ਬੇਗ ਸਾਹਿਬ, ਵੱਧ ਜੀਆਂ ਨੂੰ 436 ਰਨ ਦੇ ਹਦਫ ਦੇ ਤਾਕਬ ਉੱਤੇ ਪਾਕਿਸਤਾਨ ਦੀ ਟੀਮ 358 ਰਨਸ ਬਣਾ ਸਕੀ ਹੈ। ਰਿਜ਼ਵਾਨ ਦੇ 94 ਰਨਸ ਅਸੀਂ ਕੱਢ ਦਈਏ ਜਾਂ ਫਿਰ ਸਲਮਾਨ ਆਗਾ ਦੀ ਹਾਫ ਸੈਂਚਰੀ ਕੱਢ ਦਈਏ, पूरी टीम साड़ी एक लिहाज ਨਾਲ फ्लॉप रही है। ਹੁਣ ਬੰਗਲਾदेश ਕੋਲੋਂ ਜਿੱਤਣਾ, ਜਿਵੇਂ ਮੈਂ ਆਪਣੇ ਇੰਟਰੋ ਵਿੱਚ ਗੱਲ ਕੀਤੀ, ਕਿਸੇ ख्वाब ਤੋਂ ਘੱਟ ਨਹੀਂ ਹੈ। ਕੌਣ ਜ਼ਿੰਮੇਦਾਰ ਹੈ ਤੁਹਾਡੀ ਨਜ਼ਰ ਵਿੱਚ? ਤੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਨ ਮਸੂਦ ਦਿਲ ਬਰਦਾਸ਼ਤਾ ਹੋ ਚੁੱਕੇ ਨੇ ਤੇ ਮੁਸਤਾਫੀ ਹੋਣ ਜਾ ਰਹੇ ਨੇ। जी डेफिनेटली बड़ी अच्छी सीरीज थी और पाकिस्तान जिस तरह विकेट कंडीशन है बांग्लादेश के अंदर, उससे अच्छा चांस थी बांग्लादेश को काबू करना बांग्लादेश के अंदर। लेकिन बंगाल टाइगर ने जिस तरह पाकिस्तानी खिलाड़ियों से हमला किया है वो काबिल सताइश है और मुबारकबाद ने मुस्तैक ने जीतने वाले नाल विशेष अंदाज में तमाम साढ़े जो वीक पॉइंट सन उन्होंने काम किया तो उस बाद जित अपने ना करने तो कामयाब होए। जिदा पाकिस्तान का ताल्लुक है ये हार जाओ तो तासे मुसीबत, जित जाओ तो तासे मुसीबत। इन्होंने को ना हार बर्दाश्त होनी ना जित बर्दाश्त होनी है। लेकिन हार तो लोग सीखते रहे, ये बजाय सीखन दे मीडिया से या मुख्तलिफ लोगों से पा देने कि जी ये साढ़े से तनकीद की जा रही है। अच्छा खेलोगे तो अच्छा लिखांगे, अच्छा बोलेंगे, अच्छा क्या मांगे। बुरा खेलोगे बुरा लिखांगे तो बुरा क्या मांगे। ये पूरी दुनिया का फार्मूला है। जिसका ताल्लुक है खिलाड़ियों का, ਜਿਹੜੇ ਕੋਚਿਸ ਦੇ ਨਾਲ ਨੇ ਉਹ ਇਹਨਾਂ ਕੋਲੋਂ ਪੁੱਛਣ ਯਾਰ ਤੁਸੀਂ ਪ੍ਰੋਫੈਸ਼ਨਲ ਕ੍ਰਿਕਟਰ ਹੋ, ਤੁਸੀਂ ਕਿਉਂ ਇਤਨੇ ਵੱਡੀਆਂ ਵੱਡੀਆਂ ਗਲਤੀਆਂ ਔਰ ਬਲੰਡਰ ਕਰ ਰਹੇ ਹੋ। ਜੇ ਆਪਣੇ ਟੀਮ ਬੰਗਲਾदेश ਦਾ ਤਾਲੁਕ ਹੈ ਪਾਕਿਸਤਾਨੀ ਪਲੇਅਰ ਦੇ ਮੁਕਾਬਲੇ ਜਿਹੜੇ ਨਾ ਇਤਨੇ ਜ਼ਿਆਦਾ ਰਿਕਾਰਡ ਹੋ ਇੱਕ ਸਭ ਕੋਚਿਸ ਨੇ ਕੀ ਪੁੱਛਣਾ ਹੈ। ਸਰਫਰਾਜ਼ ਅਹਿਮਦ ਦੀ ਅਸੀਂ ਗੱਲ ਕਰੀਏ, ਰਾਈਜ਼ਿੰਗ ਸਟਾਰ ਇਵੈਂਟ ਜਿਤਵਾ ਕੇ ਉਹਨਾਂ ਨੂੰ ਫੌਰਨ ਇੰਨੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਨਾਲ ਅਸਦ ਸ਼ਫੀਕ ਦੀ ਅਸੀਂ ਗੱਲ ਕਰੀਏ, ਬੈਟਿੰਗ ਕੋਚ ਨੇ 3-4 ਸਾਲ ਤੋਂ ਪਾਕਿਸਤਾਨ ਦੇ ਨਾਲ ਨੇ, ਕੋਈ ਉਹਨਾਂ ਦੀ ਖਾਸ ਪਰਫਾਰਮੈਂਸ ਵੀ ਨਹੀਂ ਹੈ ਤੇ ਵੂਮਨਸ ਟੀਮ ਦੀ ਸਿਲੈਕਸ਼ਨ ਵੀ ਉਹ ਕਰਦੇ ਪਏ ਨੇ, ਮੁੰਡਿਆਂ ਦੀ ਸਿਲੈਕਸ਼ਨ ਵੀ ਉਹਨਾਂ ਕੋਲ ਹੈ ਤੇ ਕੋਈ ਹੱਲ ਵੀ ਕੋਈ ਪੇਸ਼ ਕਰੋ ਨਾ, ਕੋਈ ਕ੍ਰਿਕਟ ਕਿਵੇਂ ਬਿਹਤਰ ਹੋ ਸਕਦੀ ਹੈ ਸਾਡੀ दुनिया के अंदर। जितने बड़े बड़े कोचेस ने ना अगर कोई टाइटल जितने ने उस तो बाद या तो कोचिंग तो रिटायरमेंट का ऐलान कर देंगे ने या डिफरेंट फील्ड के जरिए आप ही कंट्रीब्यूशन करते रहने ने। लेकिन पाकिस्तान की बदकिस्मती है कि जो किसी ऑफिशियल को ओहदा मिलता है वो उस की जान नहीं छोड़ना चाहता। बड़ी मुश्किल नाल उसको जान छुड़ाता है कि मेहरबानी करके कोई और काम करो। ये जो एमरजिंग प्लेयर है ना ताल्लुक के वो एक छोटा इवेंट थी उससे जित गए ने कामयाब होए थे। इसका मतलब नहीं कि हम जी बड़ी टीम भी होगी उसकी सरफराज अहमद ਜਿਹੜਾ ਉਹ ਇਹਨਾਂ ਨੂੰ ਜਿਤਾਣੇ 'ਚ ਕਾਮਯਾਬ ਹੋ ਜਾਏਗਾ। ਕੰਪੈਰੀਟਿਵਲੀ ਇਹਨਾਂ ਦੀ ਏਜ ਗਰੁੱਪ ਤੇ ਹੀ ਨੇ, ਇਹਨਾਂ ਨਾਲ ਹੀ ਕ੍ਰਿਕਟ ਖੇਡੀ ਹੈ ਔਰ ਇਹਨਾਂ ਨਾਲ ਹੀ ਨੇ ਕਰੀਬ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਕੋਚਿੰਗ ਇੱਕ ਇੰਟਾਇਰਲੀ ਡਿਫਰੈਂਟ ਚੀਜ਼ ਹੈ ਔਰ ਇਸ ਵਾਸਤੇ ਕਾਫੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਲੇਕਿਨ ਪਾਕਿਸਤਾਨ ਦੇ ਅੰਦਰ ਜਿਹੜੀਆਂ ਕ੍ਰਿਕਟ ਬੋਰਡ ਦੇ ਅੰਦਰ ਤਕਰਰੀਆਂ ਨੇ, ਨੌਕਰੀਆਂ ਨੇ, ਉਹ ਤੁਹਾਨੂੰ ਪਤਾ ਕਿਸ ਬੁਨਿਆਦ ਤੇ ਹੁੰਦੀਆਂ ਨੇ। ਉਹ ਬੁਨਿਆਦ ਤੇ ਅਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਹੈ कौन की कर रहा है। जिदा इन्होंने तनकीद करो तो फिर इस चीज को बड़ा बुरा मनाने ने। लेकिन डेफिनेटली तनकीद असं करते रहेंगे। एक प्लेटफॉर्म है, प्लेटफॉर्म तो अलावा जी आवाम होनी है ना बेस्ट जज होनी है। ये अच्छा फैसला कर दिए कि किसी को कढ़ाया जाए, किसी को कोच रखा जाए, किसी को ना कढ़ाया जाए। तो जी आवाम की अदालत है बेसिकली यह जवाब देती है, हर चीज का सवाल का जवाब लै सकती है। जी ਵੇਖ ਸਾਹਿਬ ਇਹ ਦੱਸੋ, ਸਾਡੇ ਕੋਲ ਮਾਜ਼ੀ ਵਿੱਚ ਅਸੀਂ ਵਸੀਮ ਦੀ ਗੱਲ ਕਰੀਏ, ਵਕਾਰ, ਜਿਹੜੇ ਵੀ ਵੱਡੇ ਵੱਡੇ ਬੋਲਰ ਰਹੇ ਨੇ 140 150 ਬੋਲ ਤੇ ਲਾਜ਼ਮੀ ਹੁੰਦੀ ਸੀਗੀ, ਲੇਕਿਨ ਹੁਣ ਸਾਡੇ ਕੋਲ 135 ਉੱਤੇ ਕੋਈ ਬੋਲਰ ਕਰਨ ਵਾਲਾ ਹੈ ਹੀ ਨਹੀਂ ਹੈ। ਕਿੰਨਾ ਕੰਸਰਨਿੰਗ ਹੈ ਤੁਹਾਡੀ ਨਜ਼ਰ ਵਿੱਚ? ਅਲੀ ਰਜ਼ਾ ਦੀ ਅਸੀਂ ਗੱਲ ਕਰੀਏ, ਆਕਿਫ ਜਾਵੇਦ ਜਾਂ ਬੜੇ ਅੱਛੇ ਬੋਲਰ ਨੇ, ਸ਼ਾਹਨਵਾਜ਼ ਦਾਨੀ ਦਾ ਵੀ ਜ਼ਿਕਰ ਕਰ ਸਕਦੇ ਹਾਂ, ਲੇਕਿਨ ਉਹ ਬਾਹਰ ਬੈਠੇ ਹੋਏ ਨੇ ਵਿਚਾਰੇ, ਪਰਫਾਰਮ ਕਰਕੇ ਥੱਕ ਗਏ, ਲੇਕਿਨ ਉਹਨੂੰ ਕੋਈ ਵੇਖਦਾ ਹੀ ਨਹੀਂ ਹੈ। ਦੇਖੋ ਜੀ ਇਹ ਜਿਹੜਾ ਤੁਸੀਂ ਪੁਰਾਣੇ ਖਿਡਾਰੀਆਂ ਦਾ ਜ਼ਿਕਰ ਕਰਦੇ ਹੋ ਨਾ, ਤੇ ਜਿਸ ਤਰ੍ਹਾਂ ਸਾਡੀ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇਹਨਾਂ ਨੂੰ ਨਹੀਂ ਜਾਣਦੀ ਜੀ, ਪੁਰਾਣੇ ਖਿਡਾਰੀਆਂ ਨੂੰ। ਉਹ ਇਹਨਾਂ ਦੇ ਰਿਕਾਰਡ ਨੂੰ ਦੇਖਦੀ ਹੈ, ਸਮਝਦੀ ਹੈ, ਲੇਕਿਨ ਇਹਨੂੰ ਜਾਣਦੀ ਨਹੀਂ ਹੈ। ਲੇਕਿਨ ਨਵੇਂ ਪਲੇਅਰ ਨੂੰ ਆਪਣੀ ਜਾਣ ਪਛਾਣ ਬਣਾਉਣ ਵਾਸਤੇ, ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਾਸਤੇ ਪਰਫਾਰਮ ਕਰਨਾ ਪਏਗਾ। ਤੁਹਾਨੂੰ ਪਤਾ ਹੈ ਸ਼ਾਹਿਦ ਅਫਰੀਦੀ ਦਾ ਦਾਮਾਦ ਖੇਡ ਰਿਹਾ, ਸ਼ਾਹੀਨ ਅਫਰੀਦੀ, ਉਹਦੇ ਪਿੱਛੇ ਕਿੰਨੀ ਵੱਡੀ ਸਿਫਾਰਿਸ਼ ਹੈ। ਇਸ ਤਰ੍ਹਾਂ ਦੇ ਹੋਰ ਸਾਰੇ ਖਿਡਾਰੀ ਦਾ ਤੁਸੀਂ ਜ਼ਿਕਰ ਕਰੋ ਤੇ ਉਸੇ ਲੈਵਲ ਦੇ ਪਲੇਅਰ ਨੇ, ਉਹ ਨਾ 50 ਓਵਰ ਕਰਾ ਸਕਦੇ ਨੇ, 60 ਓਵਰ ਕਰਾ ਸਕਦੇ ਨੇ। ਟੈਸਟ ਕ੍ਰਿਕਟ ਜਿਹੜੀ ਹੈ ਇੰਟਾਇਰਲੀ ਡਿਫਰੈਂਟ ਹੈ, ਇਹਦਾ ਫਾਰਮੈਟ ਵੀ ਡਿਫਰੈਂਟ ਹੈ। इतनी पोटेंशियल वास्ते ਤੁਹਾਡੇ ਕੋਲ ਨਾ मजदूर टाइप ने, एक जफाकश किस्म ने, एक ब्रेव और बहादुर और फाइट करने वाले क्रिकेटर चाहिए ने। रॉ ओवन बिल्कुल उन्होंने अपने तरीके से तैयार किया जाए तो ਤਾਂ ਵਸੀਮ ਅਕਰਮ ਵਕਾਰ यूनिट बन सकते हैं। बिल्कुल कार यूनिट वसीम अकरम वाकिफ जावेद जी, अगर ਤੁਸੀਂ हिस्ट्री देखो, शोएब अख्तर जी, एक ऑर्डिनरी फैमिलियां तो आए ने और पूरी दुनिया ने क्रिकेट के राज किया अपनी मेहनत, अपनी लाइन एंड लेंथ और अपनी परफॉर्मेंस के जरिए। जी
ਬਿਲਕੁਲ ਹੁਣ ਟੈਸਟ ਕ੍ਰਿਕਟ ਤੋਂ ਜ਼ਿਆਦਾ ਹੈ ਮੁੰਡਿਆਂ ਦਾ ਜਿਹੜਾ ਰੁਝਾਨ ਹੈ ਜ਼ਿਆਦਾ T20 ਕ੍ਰਿਕਟ ਵਿੱਚ ਨਜ਼ਰ ਆਉਂਦਾ ਹੈ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਚਲੋ ਸ਼ਾਰਟ ਫਾਰਮੈਟ ਖੇਡੀਏ, ਪੈਸਾ ਵੀ ਜ਼ਿਆਦਾ ਆਉਂਦਾ ਹੈ, ਸਪਾਂਸਰਸ਼ਿਪ ਵੀ ਹੈ, ਤੇ ਟੈਸਟ ਕ੍ਰਿਕਟ ਵੱਲ ਕੋਈ ਧਿਆਨ ਇਹਨਾਂ ਦਾ ਨਜ਼ਰ ਨਹੀਂ ਆ ਰਿਹਾ। ਬਹਰਹਾਲ ਹੁਣ 30 ਮਈ ਤੋਂ ਆਸਟ੍ਰੇਲੀਆ ਦੇ ਖਿਲਾਫ ਪਾਕਿਸਤਾਨ ਆਪਣੀ ODI ਸੀਰੀਜ਼ ਖੇਡਣ ਜਾ ਰਿਹਾ ਤੇ ਪਹਿਲਾ ਮੈਚ ਰਾਵਲਪਿੰਡੀ ਵਿੱਚ ਖੇਡਿਆ ਜਾਏਗਾ ਤੇ ਵੇਖਦੇ ਹਾਂ ਜੀ ਕਿ ਮੁੰਡੇ ਉੱਥੇ ਕੀ ਕਰਦੇ ਹਨ। ਬਹੁਤ ਬਹੁਤ ਸ਼ੁਕਰੀਆ ਜ਼ੁਲਫਿਕਾਰ ਬੇਗ ਸਾਹਿਬ ਤੁਹਾਡੇ ਵਕਤ ਦਾ।